Hindu temple there for 500 years. Trump's FBI chief pick Kash Patel's pro-Ram Mandir take. They forgot the 500 preceding years. Whether or not you are Hindu or Muslim, there was a Hindu temple there for one of the quintessential gods in Hindu pantheon in 1500 that was toppled, and they have been trying to get it back for 500 years. ਸਾਡਾ ਖਦਸ਼ਾ ਹੈ ਕਿ ਵੀ ਜੇ ਇਸ ਲੈਵਲ ਦੇ ਲੋਕ ਏਜੰਸੀਆਂ 'ਚ ਬਹਿਣਗੇ ਤੇ ਫਿਰ ਅਕਾਊਂਟੇਬਿਲਟੀ ਕੌਣ ਕਰੇਗਾ। ਇਹ ਤਾਂ ਪਹਿਲਾਂ ਹੀ ਈਵਨ ਉਸ 500 ਸਾਲ ਪੁਰਾਣੀ ਮਸੀਤ ਨੂੰ ਢਾਹਣ ਨੂੰ ਵੀ ਜਸਟੀਫਾਈ ਕਰ ਰਿਹਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਪ੍ਰੈਜ਼ੀਡੈਂਟ ਟਰੰਪ ਨੇ ਗੁਜਰਾਤੀ ਮੂਲ ਦੇ ਕਾਸ਼ ਪਟੇਲ ਨੂੰ FBI ਦੇ ਡਾਇਰੈਕਟਰ ਵਜੋਂ ਨੋਮੀਨੇਟ ਕੀਤਾ ਹੈ। ਭਾਵੇਂ ਅਜੇ ਉਸ ਦੀ ਸੈਨੇਟ ਵਿੱਚ ਕਨਫਰਮੇਸ਼ਨ ਹੋਣੀ ਹੈ। ਸੋ ਪਰ ਤੁਲਸੀ ਗੈਫਟ ਅਤੇ ਕਾਸ਼ ਪਟੇਲ ਦੀਆਂ ਜਿਹੜੀਆਂ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਵਿੱਚ ਪ੍ਰਮੁੱਖਤਾ ਨੇ ਅਮਰੀਕੀ ਜਿਹੜੀ ਸਿੱਖਾਂ ਦੇ ਅੰਦਰ ਜਿਹੜਾ ਸ਼ੱਕ ਸ਼ੁਬਾ ਪੈਦਾ ਕਰ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋ? ਦੇਖੋ, ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਨੇ 20 ਜਨਵਰੀ ਨੂੰ ਜਿਹੜੀ ਹੈ ਉਹ ਸਹੁੰ ਚੁੱਕਣੀ ਹੈ, ਉਹਨਾਂ ਵੱਲੋਂ ਅੱਡ-ਅੱਡ ਪੋਸਟ ਲਈ, ਕਿਉਂਕਿ 4000 ਦੇ ਲਗਭਗ ਨਵੀਆਂ ਨਿਯੁਕਤੀਆਂ ਹਰ ਪ੍ਰੈਜ਼ੀਡੈਂਟ ਕਰਦਾ। ਪਿਛਲੀ ਟੀਮ ਸਾਰੇ ਜਿਹੜੇ ਉਹ ਛੱਡ ਰਹੇ ਨੇ ਕਿਉਂਕਿ ਉਹ ਨਾਲ ਹੀ ਚਲੇ ਜਾਂਦੇ ਨੇ ਪ੍ਰੈਜ਼ੀਡੈਂਟ ਦਾ। ਇੱਕ ਖੂਬਸੂਰਤ ਸਿਸਟਮ ਹੈ ਬਿਲਕੁਲ, ਤਾਂ ਕਿ ਜਿਹੜੀਆਂ ਨੀਤੀਆਂ ਬਾਰੇ ਲੋਕਾਂ ਦੇ ਨਾਲ ਵਾਅਦੇ ਕੀਤੇ ਹੁੰਦੇ ਨੇ ਉਹਨਾਂ ਕੋਲੇ ਬਹਾਨਾ ਨਾ ਹੋਏ ਕਿ ਜੀ ਅਸੀਂ ਤਾਂ ਕਰਨਾ ਚਾਹੁੰਦੇ ਸੀ, ਜਿਵੇਂ ਇੰਡੀਆ ਜਾਂ ਪਾਕਿਸਤਾਨ 'ਚ ਕਹਿਣਗੇ ਜੀ ਬਿਊਰੋਕਰੇਸੀ ਨਹੀਂ ਕਰਨ ਦਿੰਦੀ, ਅਫਸਰਸ਼ਾਹੀ ਨਹੀਂ ਕਰਨ ਦਿੰਦੇ। ਸੋ ਇੱਥੇ ਕੋਈ ਬਹਾਨਾ ਨਹੀਂ ਹੁੰਦਾ। ਇਸ ਲਈ ਜਿਹੜਾ ਵੀ ਪ੍ਰੈਜ਼ੀਡੈਂਟ ਹੈ ਉਹ 4000 ਦੇ ਕਰੀਬ ਉਹਦੇ ਕੋਲ ਨੋਮੀਨੇਸ਼ਨਸ ਉਹਨੇ ਕਰਨੀਆਂ ਹੁੰਦੀਆਂ ਨੇ। ਹਾਲਾਂਕਿ ਕੁਛ ਜਿਹੜੀਆਂ ਕੀ ਪੋਜੀਸ਼ਨਸ ਨੇ ਉਹ ਆਟੋਮੈਟਿਕਲੀ ਜਿਹੜਾ ਉਹਦੀ ਨੋਮੀਨੇਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਮਿਲ ਗਿਆ, ਉਹਨਾਂ ਨੂੰ ਸੈਨੇਟ ਦੇ ਥਰੂ, ਜਿਹਨੂੰ ਕਨਫਰਮੇਸ਼ਨ ਕਹਿੰਦੇ ਨੇ, ਕਿਉਂਕਿ ਸੈਨੇਟ ਦੇ ਵਿੱਚ ਇੱਕ ਪੂਰੀ ਜਿਹੜੀ ਹੈ ਉਹ ਕਮੇਟੀ ਬੈਠਦੀ ਹੈ। ਉਹ ਜਿਸ ਬੰਦੇ ਨੂੰ, ਔਰ ਖਾਸ ਤੌਰ 'ਤੇ ਜਿਹੜੇ ਸਿਕਿਉਰਿਟੀ ਨਾਲ ਰਿਲੇਟਡ ਜਾਂ ਫੋਰਨ ਅਫੇਅਰਸ ਨਾਲ ਰਿਲੇਟਡ ਮੁੱਦੇ ਹੁੰਦੇ ਨੇ, ਉਹਦੇ 'ਚ ਸੈਨੇਟ ਦੀ ਕਨਫਰਮੇਸ਼ਨ ਹੁੰਦੀ ਹੈ ਔਰ ਉਸ ਦੇ ਵਿੱਚ ਬਹੁਤ ਸਾਰੇ ਸਵਾਲ ਪੁੱਛੇ ਜਾਂਦੇ ਨੇ। ਔਰ ਇਹੀ ਕਾਰਨ ਹੈ ਕਿ ਜਿਨ੍ਹਾਂ ਨੂੰ ਅਟਾਰਨੀ ਜਨਰਲ ਲਈ ਟਰੰਪ ਨੇ ਨੋਮੀਨੇਟ ਕੀਤਾ, ਉਹ ਆਲਰੇਡੀ ਕਾਂਗਰਸਮੈਨ ਸੀ ਸਿਟਿੰਗ, ਪਰ ਉਹਦੇ ਖਿਲਾਫ ਕਾਂਗਰਸ ਦੀ ਐਥਿਕਸ ਕਮੇਟੀ ਦੇ ਵਿੱਚ ਜਿਹੜੀਆਂ ਨੇ ਉਹ ਆਲਰੇਡੀ ਇਨਵੈਸਟੀਗੇਸ਼ਨ ਚੱਲ ਰਹੀ ਸੀ। ਔਰ ਇਹਦੇ ਬਾਵਜੂਦ ਕਿ ਟਰੰਪ ਦਾ ਉਹ ਫੇਵਰੇਟ ਸੀ, ਲੇਕਿਨ ਉਹਨੂੰ ਲੱਗਿਆ ਕਿ ਵੀ ਇਹ ਤਾਂ ਜਦੋਂ ਕਨਫਰਮੇਸ਼ਨ ਦੇ ਲਈ ਗਏ, ਇਹ ਤਾਂ ਉੱਥੇ ਉਹਨਾਂ ਨੇ ਉਹ ਵੀ ਪਰਦੇ ਫੋਲਣੇ ਨੇ ਜਿਹੜੇ ਅਜੇ ਤੱਕ ਸਾਹਮਣੇ ਨਹੀਂ ਆਏ। ਸੋ ਉਹ ਬੈਕ ਆਫ ਕਰ ਗਿਆ ਕਿ ਵੀ ਮੈਂ ਇਹਦਾ ਹਿੱਸਾ ਨਹੀਂ। ਇਸੇ ਤਰ੍ਹਾਂ ਜਿਹਨੂੰ ਮੈਜੋਰਿਟੀ ਲੀਡਰ ਦੇ ਤੌਰ 'ਤੇ ਜਿਹੜਾ ਹੈ ਉਹ ਚੁਣਨਾ ਚਾਹੁੰਦੇ ਸੀ ਟਰੰਪ, ਉਹਦੀ ਗੱਲ ਨਹੀਂ ਬਣੀ। ਦੂਸਰਾ ਜਿਹੜਾ ਭਾਵੇਂ ਉਹ ਰਿਪਬਲਿਕਨ ਹੈ ਸੈਨੇਟ ਮੈਜੋਰਿਟੀ ਲੀਡਰ, ਪਰ ਉਸ ਦਾ ਇੱਕ ਆਪਣਾ ਰੈਪੂਟੇਸ਼ਨ ਹੈ ਕਿ ਉਹ ਇੰਡੀਪੈਂਡੈਂਟ ਹੈ। ਮੈਂ ਇਸ ਲਈ ਕਹਿ ਰਿਹਾ ਵੀ ਕਈ ਵਾਰ ਇਹ ਠੀਕ ਹੈ ਕਿ ਇੱਕ ਪਾਸੇ ਹੱਕ ਹੁੰਦਾ ਪ੍ਰੈਜ਼ੀਡੈਂਟ ਜਿਹਨੇ ਟੇਕ ਓਵਰ ਕਰਨਾ ਉਹ ਆਪਣਾ ਨੋਮੀਨੇਟ ਕਰਨ ਦਾ, ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਚੀਜ਼ ਸੌਖੀ ਹੋਏ। ਕਈਆਂ ਨੂੰ ਬਹੁਤ ਗ੍ਰਿਲਿੰਗ ਉਸ 'ਚੋਂ ਗੁਜ਼ਰਨਾ ਪੈਂਦਾ ਔਰ ਉਸ ਤੋਂ ਹੀ ਖੌਫਜ਼ਦਾ ਹੋ ਕੇ ਕਈ ਪਹਿਲਾਂ ਹੀ ਛੱਡ ਜਾਂਦੇ ਨੇ ਕਿ ਭਾਈ ਇਹ ਤਾਂ ਸਾਰੇ ਜਿਹੜੇ ਨੇ ਉਹ ਪੋਤੜੇ ਫੋਲਣਗੇ। ਸੋ ਇਸ ਹਵਾਲੇ ਦੇ ਨਾਲ ਜੇ ਕਹਿਣਾ ਹੋਏ ਕਿ ਜਿਹੜੀਆਂ 2 ਨੋਮੀਨੇਸ਼ਨਸ ਨੇ, ਨਿਯੁਕਤੀਆਂ ਨੇ, ਉਹਨਾਂ ਨੇ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਅਮਰੀਕਾ 'ਚ ਵਸਦੇ ਸਿੱਖ ਨੇ ਔਰ ਓਵਰਆਲ ਵੀ, ਕਿਉਂਕਿ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ 5 ਆਈਜ਼ ਕੰਟਰੀਜ਼ ਦੇ ਵਿੱਚ ਕੀ ਚੱਲ ਰਿਹਾ ਹੈ ਉਸ ਵੱਲ ਦੇਖਦੇ ਹਾਂ, ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਕਿਵੇਂ ਜਿਹੜਾ ਦੁਨੀਆ ਦੇ ਵਿੱਚ ਔਰ 5 ਆਈਜ਼ ਕੰਟਰੀਜ਼ ਦੇ ਵਿੱਚ ਇੱਕ ਮੋਮੈਂਟਮ ਬਣੀ, ਉਹਦੇ ਹਵਾਲੇ ਨਾਲ ਦੇਖਦੇ ਹਾਂ। ਇਹ ਤਾਂ ਹੀ ਪੋਸੀਬਲ ਹੋ ਸਕਿਆ ਜੇ ਇਹਨਾਂ ਮੁਲਕਾਂ ਨੇ ਅਲਾਉ ਕੀਤਾ। ਹੁਣ ਜੇ ਕਿਉਂਕਿ ਆਲਰੇਡੀ ਕੈਨੇਡਾ, ਅਮਰੀਕਾ, UK, ਆਸਟ੍ਰੇਲੀਆ, ਇਹ ਚਾਰੋਂ ਹੀ ਕਰੂਸ਼ਲ ਮੁਲਕਾਂ ਦੇ ਵਿੱਚ ਕੇਸ ਸਾਹਮਣੇ ਨੇ। ਆਸਟ੍ਰੇਲੀਆ ਦੇ ਵਿੱਚ ਵੀ ਸਾਹਮਣੇ ਹੈ ਕਿਉਂਕਿ ਜੇ ਅਡਾਨੀ ਦੇ ਸੌਦੇਬਾਜ਼ੀ ਨੂੰ ਲੈ ਜਿਹੜੇ 2 ਮੁੱਦੇ ਜਿਨ੍ਹਾਂ ਦੇ ਉੱਤੇ ਇਸ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਇੰਡੀਅਨ ਸਿਸਟਮ ਨੂੰ, ਉਹਨਾਂ 'ਚ ਇੱਕ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਹੈ। ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਔਰ ਸ਼ਿਰਦੂਲ ਸਿੰਘ ਗਿੱਲ,
ਉਸ ਦਾ ਮਰਡਰ, ਫਰੌਤੀਆਂ ਦੀ ਗੱਲ, ਉਹਨਾਂ ਦੇ ਡਿਪਲੋਮੈਟਾਂ ਦੇ ਇਨਵੋਲਵ ਹੋਣ ਦੀ ਗੱਲ, ਵਾਇਲੈਂਸ ਦੇ ਵਿੱਚ, ਜਿਨ੍ਹਾਂ 'ਚੋਂ 6 ਨੂੰ ਇਨਕਲੂਡਿੰਗ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਕੈਨੇਡਾ ਨੇ ਕੱਢਿਆ। RCMP ਨੇ ਜਿਹੜਾ ਹੈ ਉਹ ਵਿਦਨ ਸਿਸਟਮ ਕੰਜ਼ਰਵੇਟਿਵ ਪਾਰਟੀ ਔਰ ਦੂਜਿਆਂ 'ਚ ਕਿਵੇਂ ਇਹਨਾਂ ਨੇ ਇੰਟਰਫੀਅਰ ਕੀਤਾ। ਸੋ ਅਮਰੀਕਾ ਦੇ ਵਿੱਚ ਆਲਰੇਡੀ ਨਿਖਿਲ ਗੁਪਤਾ ਦਾ ਕੇਸ ਜਿਹਦੀ ਐਕਸਟ੍ਰੈਡੀਸ਼ਨ ਹੋਈ ਔਰ ਜਿਹੜਾ ਟਰਾਇਲ 'ਚ ਜਾ ਰਿਹਾ ਹੈ, ਉਹ ਸਾਰੇ ਨਾਲ ਰਿਲੇਟਡ ਹੈ। ਫੁੱਲ ਫਲੈਜ ਨੂੰ FBI ਹੈਂਡਲ ਕਰਦੀ ਹੈ, ਜ਼ਾਹਰ ਹੈ FBI ਹੈ ਔਰ ਜਸਟਿਸ ਡਿਪਾਰਟਮੈਂਟ ਹੈ। ਇਸੇ ਤਰ੍ਹਾਂ UK ਦੇ ਵਿੱਚ ਜਿਹੜੀ ਇੰਟਰਫੀਅਰੈਂਸ ਹੈ ਜਾਂ ਸਿੱਖਾਂ ਦੇ ਮਾਮਲਿਆਂ 'ਚ ਜੂਨ 84 ਨੂੰ ਲੈ ਕੇ ਵੀ ਔਰ ਦੂਸਰੇ ਭਾਵੇਂ 1 ਦਰਜਨ ਦੇ ਕਰੀਬ ਸਿੱਖ MP ਉੱਥੇ ਬਣੇ ਨੇ, ਪਰ ਸਿੱਖ ਫੈਡਰੇਸ਼ਨ UK ਔਰ ਦੂਸਰੀਆਂ ਬਾਡੀਜ਼ ਪ੍ਰੋਪਰ ਇਸ 'ਤੇ ਲੌਬੀ ਕਰ ਰਹੀਆਂ, ਕਿਉਂਕਿ ਇਸ ਤੋਂ ਪਹਿਲਾਂ ਹਿੰਦੂਤਵੀ ਮੂਲ ਦਾ ਰਿਸ਼ੀ ਸੂਨਕ ਉਸ ਨੇ ਔਰ ਜੱਗੀ ਜੌਲ ਦੀ ਜਿਹੜੀ ਹੈ ਲਗਭਗ 5 ਸਾਲ ਤੋਂ ਜ਼ਿਆਦਾ ਤੋਂ ਉਹਨਾਂ ਦੀ ਜਿਹੜੀ ਹੈ ਅਰੈਸਟ ਹੈ ਇੰਡੀਆ ਦੇ ਵਿੱਚ। ਇਸੇ ਤਰ੍ਹਾਂ ਆਸਟ੍ਰੇਲੀਆ, ਜਿੱਥੇ ਵੀ ਇੰਟਰਫੇਰੈਂਸ, ਮੰਦਰਾਂ ਦੇ ਵਿੱਚ ਗ੍ਰੈਫਿਟੀ ਦਾ ਡਰਾਮਾ, ਖਾਲਿਸਤਾਨ ਰੈਫਰੈਂਡਮ ਨੂੰ ਰੋਕਣ ਦੇ ਲਈ ਪੂਰਾ ਪਾਰਟ, ਔਰ ਜਿਸ ਕਿਸਮ ਦਾ ਮਿਸਟਰ ਐਲਬਨੀ ਉਹਨਾਂ ਦੇ ਪ੍ਰਾਈਮ ਮਿਨਿਸਟਰ ਦਾ ਵਰਤਾਰਾ ਮੋਦੀ ਨਾਲ ਹੈ, ਹੁਣ ਆਸਟ੍ਰੇਲੀਆ ਦੇ ਉੱਤੇ ਵੀ ਪ੍ਰੈਸ਼ਰ ਬਿਲਟ ਹੋ ਰਿਹਾ ਹੈ। ਔਰ ਭਾਵੇਂ ਉਹ ਅਮਰੀਕਾ ਦਾ ਇੱਕ ਆਪਣਾ ਹੈ, ਜੇ ਐਲਨ ਮਸਕ ਨੇ ਇਤਰਾਜ਼ ਕੀਤਾ ਕਿਉਂਕਿ ਆਸਟ੍ਰੇਲੀਆ ਦੀ ਪਾਰਲੀਮੈਂਟ ਨੇ ਲਾ ਪਾਸ ਕੀਤਾ ਜਿਹੜੀ ਹੈ ਕਿ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚੀਆਂ ਜਿਹੜੇ ਨੇ ਉਹ ਸੋਸ਼ਲ ਮੀਡੀਆ ਨਹੀਂ ਦੇਖ ਸਕਣਗੇ। ਹੁਣ ਐਲਨ ਮਸਕ ਔਰ ਵਪਾਰੀ ਜਿਹਨੂੰ ਐਲਨ ਮਸਕ ਪ੍ਰੋਮੀਨੈਂਟਲੀ ਜਿਹੜਾ ਹੈ ਉਹ ਇਸ ਵੇਲੇ ਰੋਲ ਪਲੇ ਕਰ ਰਿਹਾ, ਉਹਨੇ ਇਤਰਾਜ਼ ਕੀਤਾ ਇਹਦੇ ਤੇ, ਜਿਹਦੇ ਤੇ ਐਲਬਨੀ ਨੇ ਪੂਰਾ ਜਿਹੜਾ ਹੈ ਉਹ ਜਿਹਨੂੰ ਉਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਡਾ ਲਾਅ ਹੈ। ਸੋ ਇਸ ਲੈਵਲ ਦੇ ਉੱਤੇ ਪਰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਕੋਈ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਲਾਈਨ ਉਵੇਂ ਨਹੀਂ ਲਈ। ਹਾਲਾਂ ਨੈਸਟ ਆਫ ਸਪਾਈਜ਼ ਔਰ ਦੂਸਰੀਆਂ ਸਾਰੀਆਂ ਕਹਾਣੀਆਂ ਆਸਟ੍ਰੇਲੀਆ ਦੇ ਰਿਲੇਟਡ ਆਈਆਂ। ਹੁਣ ਇਸ ਸਾਰੀ ਬੈਕਗਰਾਊਂਡ 'ਚ ਜੇ ਉਹ ਦੋ ਪਰਸਨਸ, ਇੱਕ ਤੁਲਸੀ ਗੈਫਰਟ, ਉਹ ਉਸ ਜਿਹਦੇ ਥੱਲੇ 18 ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਜਿਨ੍ਹਾਂ 'ਚ CIA ਵੀ ਸ਼ਾਮਲ ਹੈ, ਉਹਦੀ ਡਾਇਰੈਕਟਰ ਲੱਗਦੀ ਹੈ। ਔਰ ਇਸ ਹਫਤੇ 'ਚ ਪਿਛਲੇ ਬੀਤੇ ਹਫਤੇ 'ਚ ਕਾਸ਼ ਪਟੇਲ ਜਿਹੜਾ ਨਿਊਯਾਰਕ ਬੇਸਡ ਵਕੀਲ ਹੀ ਹੈ, ਟਰੰਪ ਦਾ ਬੜਾ ਨਜ਼ਦੀਕੀ ਰਿਹਾ ਇੱਕ ਸਟੇਜ ਦੇ ਉੱਤੇ, ਜਿਹੜਾ ਇਸ ਨੇ ਉਸ ਦੀ ਕਾਫੀ ਮਦਦ ਵੀ ਕੀਤੀ ਔਰ ਜਿਹਨੂੰ ਉਹ ਟਰੰਪ ਨੇ ਡਾਈ ਹਾਰਡ ਪ੍ਰੋ ਅਮਰੀਕਾ ਫਸਟ ਦਾ ਦਾਅਵੇਦਾਰ ਕਿਹਾ। ਹੁਣ ਇਹ ਜਿਵੇਂ ਅਸੀਂ ਕਿਹਾ ਵੀ ਇਹ ਪ੍ਰੈਰੋਗੇਟਿਵ ਹੈ ਕਿ ਇਹਨੂੰ ਕੌਣ ਬਣਾਏ, ਲੇਕਿਨ ਹੁਣ ਤੁਲਸੀ ਗੈਫਰਡ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਵੀ ਉਹ ਤਾਂ ਕਿਵੇਂ, ਉਹ ਤਾਂ ਨਾਗਪੁਰ ਦੀ ਬੇਟੀ ਹੈ। ਜਿਵੇਂ ਪ੍ਰੀਤੀ ਪਟੇਲ ਜਿਹੜੀ UK ਦੇ ਵਿੱਚ ਸੀ, ਉਹ ਵੀ ਹਿੰਦੂਤਵਾ ਦੀ ਬੇਟੀ ਸੀ। ਹੁਣ ਤੁਲਸੀ ਗੈਫਰਡ ਨੇ ਕਿਵੇਂ ਜਿਹੜਾ ਇਹਦੇ ਪੇਰੈਂਟਸ ਜਿਹੜੇ ਨੇ ਉਹ ਹਰੇ ਰਾਮਾ ਹਰੇ ਕ੍ਰਿਸ਼ਨਾ ਮੂਵਮੈਂਟ ਨਾਲ ਜੁੜੇ ਹੋਏ ਸੀ ਔਰ ਇਹਨੇ ਕਿਉਂ ਚਲੋ ਜੇ ਗੀਤਾ ਤੇ ਹੱਥ ਰੱਖ ਕੇ ਸਹੁੰ ਚੁੱਕੀ, ਉਹਦਾ ਜੇ ਫੇਥ ਉਹਨੇ ਅਪਣਾਇਆ ਮੰਨਿਆ ਜਾ ਸਕਦਾ, ਪਰ ਇਹਦੇ ਤਾਂ ਵਿਆਹ ਤੋਂ ਲੈ ਕੇ ਤੇ ਦੂਜੇ ਤੀਜੇ ਗਿਫਟਸ ਔਰ ਹਿੰਦੂਤਵਾ ਔਰ ਸਾਰੀ ਉਹਦੀ ਤਾਂ ਟ੍ਰੇਨਿੰਗ ਹੀ ਨਾਗਪੁਰ ਦੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜੇ 18 ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਇਹ ਹੈਡ ਕਰਦੀ ਹੈ, ਤੇ ਜਿਹੜਾ ਸਿੱਖਾਂ ਦਾ ਇਸ਼ੂ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਦਾ ਸਿੱਖਾਂ ਦੇ ਖਿਲਾਫ ਆਏਗਾ ਕਿਵੇਂ ਬਿਹੇਵ ਕਰੇਗੀ। ਹਾਲਾਂਕਿ ਈਵਨ ਇਸ ਦਾ ਵਿਰੋਧ ਨਿੱਕੀ ਹੇਲੀ ਨੇ ਵੀ ਕੀਤਾ, ਜਿਹੜੀ ਪਿਛਲੀ ਅਮਰੀਕਾ 'ਚ ਰਿਪਰੈਜ਼ੈਂਟੇਟਿਵ ਸੀ, UN ਦੇ ਵਿੱਚ ਐਂਬੈਸਡਰ ਸੀ ਔਰ ਪ੍ਰਾਇਮਰੀ ਲਈ ਵੀ ਉਹ ਰਨ ਕੀਤੀ। ਅਖੀਰ 'ਚ ਟਰੰਪ ਦੇ ਨਾਲ ਉਹਨੇ ਜਿਹੜਾ ਹੈ ਉਹ ਮੁਕਾਬਲਾ ਕੀਤਾ, ਸਭ ਤੋਂ ਅਖੀਰਲੀ ਕੈਂਡੀਡੇਟ ਸੀ ਜਿਹਨੇ ਵਿਦਡਰਾ ਕੀਤਾ ਇਵੈਂਚੁਅਲੀ। ਹੁਣ ਉਹਨੇ ਕਿਹਾ ਵੀ ਇਹਦਾ ਤਾਂ ਇਹ ਪੁਤਿਨ ਦੇ ਵੀ ਸਪੋਰਟਰ ਹੈ, ਇਹਨੇ ਜਿਹੜਾ ਉਹ ਸੀਰੀਆ ਦੇ ਵੀ ਸਪੋਰਟਰ ਹੈ ਔਰ ਦੂਜੇ ਉਹਨੇ ਉਹਦਾ ਪੂਰਾ ਟਰੈਕ ਰੈਕਡ ਕੱਢਿਆ। ਸੋ ਇਹ ਜਿਹੜੇ ਜਾਣਕਾਰ ਹਲਕੇ ਨੇ ਬੈਲਟਵੇ ਦੇ, ਉਹਨਾਂ ਦਾ ਕਹਿਣਾ ਹੈ, ਮੇਰੀ ਅੱਜ ਵੀ ਗੱਲ ਹੋ ਰਹੀ ਸੀ ਕਿ ਵੀ ਇਹ ਇੰਨਾ ਸੌਖਾ ਨਹੀਂ ਹੋਏਗਾ ਤੁਲਸੀ ਗੈਫਰਟ ਲਈ ਵੀ, ਜਿਹੜੀ ਉਹਦੀ ਕਨਫਰਮੇਸ਼ਨ ਹੀਅਰਿੰਗ ਦੇ ਵੇਲੇ ਵੀ ਇਹ ਸਾਰੇ ਮੁੱਦੇ ਆਉਣਗੇ। ਔਰ ਜੇ ਇੱਕ ਅੱਧਾ ਰਿਪਬਲਿਕਨ ਵੀ ਜਿਹੜਾ ਸੈਨੇਟ ਕਮੇਟੀ 'ਤੇ ਹੈ, ਜਾਂ ਉਹਨੂੰ ਲੱਗਿਆ ਕਿ ਭਾਈ ਇਹ ਉਹਨੇ ਆਪਣਾ ਦੂਜੇ ਪਾਸੇ ਸੁੱਟਿਆ ਜਾਂ ਇਹਨੂੰ ਜਦੋਂ ਉਹ ਸਾਰੇ ਸਕਰੂਟਨੀ 'ਚੋਂ ਲੰਘਣਾ ਪਿਆ, ਲੇਕਿਨ ਅੱਜ ਦੀ ਡੇਟ 'ਚ ਜ਼ਰੂਰ ਸਿੱਖਾਂ ਦੇ ਲਈ ਫਿਕਰ ਦਾ ਕਾਰਨ ਹੈ ਵੀ ਇਸ ਲੈਵਲ ਦੀ ਬਿਲਕੁਲ ਹਿੰਦੂਤਵੀ ਆਈਡੀਓਲੋਜੀ ਨੂੰ ਪਰਨਾਈ ਹੋਈ ਅਮਰੀਕਾ ਵਰਗੇ ਮੁਲਕ 'ਚ 18 ਏਜੰਸੀਜ਼ ਦੇ ਸਿਰ 'ਤੇ ਬਹਿ ਜਾਏ। ਹੁਣ ਜਿਹੜੀ ਇਸ ਹਫਤੇ 'ਚ FBI ਦੇ ਡਾਇਰੈਕਟਰ ਦੇ ਤੌਰ 'ਤੇ ਕਾਸ਼ ਪਟੇਲ ਦੀ ਨੋਮੀਨੇਸ਼ਨ ਹੋਈ, ਇਹਨੇ ਹੋਰ ਵੀ ਜਿਹੜਾ ਇੱਕ
ਜਿਹਨੂੰ ਇਹ ਕਹੋ ਕਿ ਵੀ ਫਿਕਰ ਦੀ ਜਿਹੜੀ ਆ ਉਹ ਲਹਿਰ ਉਠਾਈ। ਹੁਣ ਕਾਸ਼ ਪਟੇਲ, ਇਸ ਦਾ ਮੈਂ ਆਲਰੇਡੀ ਥੋੜ੍ਹਾ ਬਹੁਤ ਦੱਸਿਆ ਵੀ ਇਸ ਦਾ ਕੀ ਹੈ, ਗੁਜਰਾਤੀ ਪੇਰੈਂਟਸ ਨੇ, ਚਲੋ ਕਿਸੇ ਲਈ ਵੀ ਹੋ ਸਕਦਾ, ਪਰ ਟਾਈਮਜ਼ ਆਫ ਇੰਡੀਆ ਨੇ ਇਹ ਜਿਹੜੀ ਸਟੋਰੀ 1 ਦਸੰਬਰ ਨੂੰ ਕੀਤੀ ਔਰ ਉਹਦੇ ਤੇ ਉਹਨੇ ਕਿ ਭਾਈ ਜਦੋਂ ਇਹ ਬਾਬਰੀ ਮਸਜਿਦ ਦਾ ਮੁੱਦਾ ਸੀ ਜਿਹਨੂੰ ਢਾਇਆ ਹਿੰਦੂ ਤਵੀਆਂ ਨੇ ਮੰਦਰ, ਕਿਵੇਂ ਕਾਸ਼ ਪਟੇਲ ਨੇ ਇਹਨੂੰ ਡਿਫੈਂਡ ਕੀਤਾ। ਔਰ ਉਹਨਾਂ ਨੇ ਟਾਈਮਜ਼ ਆਫ ਇੰਡੀਆ ਨੇ ਸਟੋਰੀ ਲਾਈ ਹੈ, ਹਿੰਦੂ ਟੈਂਪਲ ਦੇਅਰ ਫॉर 500 years, ਟਰੰਪਸ FBI ਚੀਫ ਪਿਕ, ਕਾਸ਼ ਪਟੇਲ's ਪ੍ਰੋ ਰਾਮ ਮੰਦਰ ਟੇਕ। ਕਿ ਵੀ ਇਸ ਨੇ ਕਾਸ਼ ਪਟੇਲ ਨੇ ਇਹ ਗੱਲ ਕਹੀ ਸੀ, ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਜਿਹੜਾ ਮੀਡੀਆ ਹੈ ਉਹਨੇ ਵਾਸ਼ਿੰਗਟਨ ਪੋਸਟ ਦਾ ਹਵਾਲਾ ਦਿੱਤਾ ਸੀ ਕਿ ਵੀ ਇਹ ਜਿਹੜਾ ਵਾਸ਼ਿੰਗਟਨ ਨਿਊਜ਼ਪੇਪਰ ਸਿਰਫ 50 ਸਾਲ ਦੀ ਹਿਸਟਰੀ ਦੀ ਗੱਲ ਕਰਦਾ ਨੇ। 50 ਸਾਲ ਇਸ ਲਈ ਕਿਉਂਕਿ 1991 'ਚ ਢਾਈ ਗਈ ਸੀ, ਬਾਬਰੀ ਮਸਜਿਦ ਮੰਦਰ ਬਣਾਇਆ ਗਿਆ ਸੀ, ਪਰ ਉਹ ਕਹਿੰਦਾ ਦੇ ਫੋਰਗੋਟ the 500 preceding years, whether or not you are Hindu or Muslim, there was a Hindu temple there for one of the quintessential gods in Hindu pantheon in 1500 that was toppled, and they have been trying to get it back for 500 years. ਇਹ ਹੁਣ ਕਿਆ ਝੂਠ। ਉਹਨੇ ਕਿਹਾ ਜੀ ਇਹ ਮੀਡੀਆ ਜਿਹੜਾ ਉਹ ਸਿਰਫ 40 ਸਾਲ ਦੀ ਗੱਲ ਕਰ ਰਿਹਾ, ਪੁਰਾਣੀ 50 ਸਾਲ ਦੀ ਹਿਸਟਰੀ ਦੀ ਗੱਲ ਕਰ ਰਿਹਾ। ਇਹ 500 ਸਾਲ ਪਹਿਲਾਂ ਜਿਹੜੇ ਹਿੰਦੂਆਂ ਦੇ ਜਿਹੜੇ ਨੇ ਗੋਡ ਨੇ ਉਹਨਾਂ 'ਚ ਪ੍ਰੋਮੀਨੈਂਟ ਗੋਡ ਰਾਮ ਦਾ ਮੰਦਰ ਸੀ ਇੱਥੇ, ਔਰ ਹਿੰਦੂ ਤਾਂ 500 ਸਾਲ ਤੋਂ ਸਟਰਗਲ ਕਰ ਰਹੇ ਸੀ ਇਸ ਨੂੰ ਵਾਪਸ ਲੈਣ ਦੇ ਲਈ। ਨਾ ਕੋਈ ਸਟਰਗਲ, ਇਹ ਤਾਂ ਇਹਨੇ ਰਾਜੀਵ ਗਾਂਧੀ ਨੇ 1985 ਦਰਵਾਜ਼ੇ ਖੋਲ੍ਹੇ, 47 ਤੋਂ ਬਾਅਦ ਇਹਨਾਂ ਨੇ ਝਗੜਾ ਖੜਾ ਕੀਤਾ, ਨਾ ਉੱਥੇ ਕੋਈ ਮੰਦਰ ਦਾ ਨਾਮੋ ਨਿਸ਼ਾਨ, ਨਾ ਕੋਈ ਇਹਨਾਂ ਦੀ ਸਟਰਗਲ। ਇਹ ਦੱਸ ਦੇਣ ਇਹ 500 ਸਾਲ 'ਚ ਕਿਹੜੀ ਸਟਰਗਲ ਇਹਨਾਂ ਨੇ ਕੀਤੀ ਸੀਗੀ ਉਹਨੂੰ ਵਾਪਸ ਲੈਣ ਦੇ ਲਈ। ਲੇਕਿਨ ਜੇ ਹੁਣ ਕਾਸ਼ ਪਟੇਲ ਈਵਨ ਇਹਨੂੰ ਜਸਟੀਫਾਈ ਕਰਦਾ ਕਿ ਮਸਜਿਦ ਢਾਹ ਕੇ ਮੰਦਰ ਬਣਾਉਣਾ, ਕਿ ਜੀ ਜੇ 500 ਸਾਲ ਪਹਿਲਾਂ ਮੰਦਰ ਸੀ ਤੇ ਫਿਰ ਇਹਦੇ 'ਚ ਕੀ ਹਰਜ਼ ਹੈ ਜੇ ਉੱਥੇ ਹੁਣ ਉਹਨੂੰ ਢਾਹ ਕੇ ਬਣਾਇਆ ਗਿਆ। ਔਰ ਇਹ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਹੀ ਇਸ ਗੱਲ ਦਾ ਸਬੂਤ ਹੈ ਕਿ ਕਾਸ਼ ਪਟੇਲ ਕਿਸ ਲੈਵਲ ਦਾ, ਹਾਲਾਂ ਇਸ ਦੇ ਉੱਤੇ ਹੋਰ ਵੀ ਬਹੁਤ ਸਾਰਿਆਂ ਦੇ ਅਮਰੀਕਨ ਵੀ ਜਿਹੜੇ ਨੇ ਉਹ ਖਦਸ਼ਾ ਜ਼ਾਹਰ ਕਰ ਰਹੇ ਨੇ ਵੀ ਕਿਸ ਲੈਵਲ ਦਾ ਇਸ ਦੀ ਥਿੰਕਿੰਗ ਹੈ ਜਾਂ ਕੀ ਹੈ, ਕਿਉਂਕਿ ਇਹ ਪੁੱਜ ਕੇ ਇੱਕ ਪਾਸੇ ਹਮਾਇਤੀ ਵੀ ਹੈ ਵੀ ਸਾਰੇ ਕੱਢੋ ਇੱਥੋਂ ਜਿਹੜੇ ਇਲੀਗਲ ਨੇ, ਔਰ ਦੂਜੇ ਨੇ ਜਹਾਜ਼ ਭਰ ਕੇ ਭੇਜੋ। ਸੋ ਉਹ ਤੁਹਾਨੂੰ ਕਈ ਵਾਰ ਇਹ ਜਿਹੜੇ ਮੋਰ ਲਾਇਲ ਦੈਨ ਦਾ ਕਿੰਗ ਵਾਲਾ ਐਟੀਟਿਊਡ ਹੁੰਦਾ ਹੈ, ਪਰ ਸਿੱਖ ਨੁਕਤਾ ਨਿਗਾਹ ਤੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਦੋਵੇਂ ਹੀ ਖਤਰਨਾਕ ਨੇ, ਤੁਲਸੀ ਗੈਫਰਡ ਵੀ ਔਰ ਕਾਸ਼ ਪਟੇਲ ਵੀ। ਔਰ ਇਹ ਮੌਕਾ ਹੈ ਕਿ ਸਾਨੂੰ ਇਸ ਦੇ ਉੱਤੇ ਸਿਰ ਜੋੜ ਕੇ ਬੈਠ ਕੇ ਸਟ੍ਰੈਟੇਜਾਈਜ਼ ਕਰਨ ਦੀ ਲੋੜ ਹੋਏਗੀ, ਕਿਉਂਕਿ ਇਸ ਵੇਲੇ ਤਾਂ ਜੇ ਪ੍ਰੈਜ਼ੀਡੈਂਟ ਨੇ ਨੋਮੀਨੇਟ ਕੀਤਾ ਹੈ ਕਨਫਰਮੇਸ਼ਨ ਤੱਕ ਜਾਣ ਤੋਂ ਪਹਿਲਾਂ, ਪਰ ਜਿਹੜੀਆਂ ਕਨਫਰਮੇਸ਼ਨ ਕਮੇਟੀ ਸੈਨੇਟ ਔਰ ਦੂਜੇ 'ਚ ਨੇ, ਵੱਧ ਤੋਂ ਵੱਧ ਇਹਨਾਂ ਬਾਰੇ ਜਾਣਕਾਰੀ ਵੀ ਉਹਨਾਂ ਦੇ ਕੋਲ ਵੀ ਹੋਏਗੀ। ਪਰ ਇਸ ਗੱਲ ਨੂੰ ਜਿਹੜਾ ਸਾਨੂੰ ਇੱਕ ਬੜੇ ਸਫਿਸਟੀਕੇਟ ਢੰਗ ਦੇ ਨਾਲ ਇਹ ਵੀ ਨਾ ਲੱਗੇ ਕਿ ਵੀ ਅਸੀਂ ਅਮਰੀਕਨ ਸਿਸਟਮ ਜਾਂ ਟਰੰਪ ਦੀਆਂ ਨੀਤੀਆਂ ਦੇ ਅਗੇਂਸਟ ਖੜ ਰਹੇ ਹਾਂ, ਪਰ ਸਾਡਾ ਖਦਸ਼ਾ ਹੈ ਕਿ ਵੀ ਜੇ ਇਸ ਲੈਵਲ ਦੇ ਲੋਕ ਏਜੰਸੀਆਂ 'ਚ ਬਹਿਣਗੇ ਤੇ ਫਿਰ ਅਕਾਊਂਟੇਬਿਲਟੀ ਕੌਣ ਕਰੇਗਾ। ਇਹ ਤਾਂ ਪਹਿਲਾਂ ਹੀ ਈਵਨ ਉਸ 500 ਸਾਲ ਪੁਰਾਣੀ ਮਸਜਿਦ ਨੂੰ ਢਾਹਣ ਨੂੰ ਵੀ ਜਸਟੀਫਾਈ ਕਰ ਰਿਹਾ, ਤੇ ਫਿਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਇਹ ਅਲਟੀਮੇਟਲੀ ਇਹਨਾਂ ਦੀਆਂ ਨੀਤੀਆਂ ਕਿੱਧਰ ਨੂੰ ਲੈ ਕੇ ਜਾਣਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।